ਸਿਆਣੇ ਕਹਿੰਦੇ ਆ ਜੀ, ਅੰਨੇ ਦੀ ਜਨਾਨੀ ਨੂੰ ਸ਼ਿੰਗਾਰਨਾ ਕੀ ਲੱਗੇ। ਜਿਨ੍ਹਾਂ ਨੂੰ ਸੀਸੀਡੀ ਦੀ ਕਦਰ ਦਾ ਹੀ ਨਹੀਂ ਪਤਾ, ਉਹਨਾਂ ਨੂੰ ਸੀਸੀਡੀ ਦੇ ਨਾਲ ਕੀ ਲੱਗੇ। ਜਿਹੜੇ ਸਾਨੂੰ ਦੱਸਦੇ ਆ ਕਿ ਤੁਸੀਂ ਰੋਜ਼ ਬਹਿ ਕੇ ਸੀਸੀਡੀ ਦੀਆਂ ਕਵਾਲੀਆਂ ਕਰਦੇ ਹੋ, ਜਨਾਬ ਅਸੀਂ ਲੋਕਾਂ ਨੂੰ ਦੱਸਦੇ ਆ ਕਿ ਸੀਸੀਡੀ ਨੇ ਉਹ ਕੰਮ ਕੀਤਾ ਵਾ ਜਿਹੜਾ ਪਿਛਲੇ 50 ਸਾਲਾਂ ਦੇ ਵਿੱਚ ਕਿਸੇ ਨੂੰ ਨਹੀਂ ਹੋਇਆ। ਤੁਸੀਂ ਕਹਿੰਦੇ ਹੋ ਕਿ ਸੀਸੀਡੀ ਮਾਵਰਾ ਅਦਾਲਤ ਕਤਲ ਕਰ ਰਹੀ ਹੈ, ਅਸੀਂ ਤੁਹਾਨੂੰ ਲਿਆ ਕੇ ਉਹਨਾਂ ਲੋਕਾਂ ਦੇ ਕ੍ਰਿਮੀਨਲ ਰਿਕਾਰਡ ਦੇ ਦਿੰਦੇ ਆ। ਅਸੀਂ ਲਿਆ ਕੇ ਤੁਹਾਨੂੰ ਉਹਨਾਂ ਦੀ ਇੰਸੀਡੈਂਟ ਰਿਪੋਰਟ ਦੇ ਦਿੰਦੇ ਆ ਕਿ ਇਹ ਵਾਕਿਆ ਇਸ ਤਰ੍ਹਾਂ ਹੋਇਆ ਵਾ, ਇਹ ਮਾਵਰਾ ਅਦਾਲਤ ਕਤਲ ਨਹੀਂ ਹੈਗਾ। ਅੱਜ ਵੀ ਤੁਹਾਨੂੰ ਸੀਸੀਡੀ ਦੇ ਸ਼ਿੰਗਾਰ ਦੇ ਬਾਰੇ ਦੇ ਵਿੱਚ ਇੱਕ ਗੱਲ ਦੱਸਣ ਲੱਗਾ ਵਾਂ ਕਿ ਜਨਾਬ ਸੀਸੀਡੀ ਦੇ ਨਾਲ ਇੱਕ ਕੱਲ ਮੁਕਾਬਲਾ ਹੋਇਆ ਵਾ ਤੇ ਉਸ ਭਾਈ ਸਾਹਿਬ ਤੇ ਮੁਕੱਦਮੇ ਇਸ ਤਰ੍ਹਾਂ ਦੇ ਆ, ਤੁਸੀਂ ਲੱਤਾਂ ਦੇ ਥੱਲੋਂ ਦੀ ਨਾ ਕੰਨਾਂ ਨੂੰ ਹੱਥ ਲਾਓਗੇ। ਇਸ ਤਰ੍ਹਾਂ ਦੇ ਹਾਲਾਤ ਇਸ ਬੰਦੇ ਨੇ ਪੈਦਾ ਕੀਤੇ ਹੋਏ ਸੀ। ਨਾਮ ਹੈ ਜੀ ਭਾਈ ਸਾਹਿਬ ਦਾ ਤਫੈਲ ਉਰਫ ਗੋਦਾ। ਇਹ ਭਾਈ ਪੂਰੇ ਪੰਜਾਬ ਦੇ ਵਿੱਚ ਅੱਧੇ ਸਿੰਧ ਦੇ ਵਿੱਚ ਚੋਰੀਆਂ ਡਕੈਤੀਆਂ ਪੁਲਿਸ ਮੁਕਾਬਲੇ ਇਹਨਾਂ ਦੀ ਅੰਨੀ ਪਾਈ ਫਿਰਦਾ ਸੀਗਾ। ਇਹਦੇ ਉੱਪਰ ਪੁਲਿਸ ਮੁਕਾਬਲੇ ਦੇ ਵੀ ਮੁਕੱਦਮੇ ਦਰਜ ਹੈ, ਇਹਦੇ ਉੱਪਰ ਡਕੈਤੀਆਂ ਦੇ ਮੁਕੱਦਮੇ ਦਰਜ ਆ, ਇਹਦੇ ਉੱਪਰ ਕਤਲ ਦੇ ਮੁਕੱਦਮੇ ਦਰਜ ਆ, ਇਹਦੇ ਉੱਪਰ ਅਕਦਾਮੇ ਕਤਲ ਦੇ ਮੁਕੱਦਮੇ ਦਰਜ ਆ, ਇਹਦੇ ਉੱਪਰ ਚੋਰੀਆਂ ਦੇ ਮੁਕੱਦਮੇ ਦਰਜ ਆ। ਹੋਰ ਦੱਸੋ ਕਿ ਇਹਦੇ ਉੱਪਰ ਕੋਈ ਮੁਕੱਦਮਾ ਐਸਾ ਰਹਿ ਗਿਆ ਵਾ। ਫਿਰ ਜਨਾਬੇ ਅਲੀ ਅਗਰ ਅਸੀਂ ਆ ਕੇ ਸੀਸੀਡੀ ਦੇ ਬਾਰੇ ਦੇ ਵਿੱਚ ਦੱਸਦੇ ਹਾਂ, ਅਸੀਂ ਦੱਸਦੇ ਹਾਂ ਕਿ ਅੰਨੇ ਦੀ ਜਨਾਨੀ ਨੂੰ ਸ਼ਿੰਗਾਰਨਾ ਕੀ ਲੱਗੇ, ਫਿਰ ਤੁਹਾਨੂੰ ਇਹੀ ਪਤਾ ਹੋਣਾ ਚਾਹੀਦਾ ਕਿ ਜਨਾਬ ਅੰਨੇ ਨੇ ਤੇ ਤੁਹਾਨੂੰ ਸੀਸੀਡੀ ਦੇ ਸ਼ਿੰਗਾਰ ਦੇ ਨਾਲ ਕੀ ਲੱਗੇ, ਕਿ ਉਹ ਕੀ ਕਰਦੀ ਪਈ ਆ ਕੀ ਨਹੀਂ ਕਰਦੀ ਪਈ। ਇੰਸੀਡੈਂਟ ਰਿਪੋਰਟ ਪੜ੍ਹ ਲਈਏ, ਫਿਰ ਇੱਥੇ ਥੋੜੀ ਜਿਹੀ ਹੋਰ ਗੱਲ ਕਰਦੇ। ਮੈਂ ਅੱਜ ਥੋੜੀ ਜਿਹੀ ਖਾਤਰ ਤਵਾਜ਼ੋ ਤੁਹਾਡੀ ਕਰਨੀ ਜ਼ਰੂਰ ਆ। ਉਹਦੀ ਵਜ੍ਹਾ ਹੈ ਕਿ ਤੁਸੀਂ ਥੱਲੇ ਆ ਕੇ ਨਾ ਕਮੈਂਟ ਕਰਦੇ ਹੋ, ਬਾਰ-ਬਾਰ ਕਮੈਂਟ ਕਰਦੇ ਹੋ। ਅਸੀਂ ਬਾਰ-ਬਾਰ ਦੱਸਦੇ ਹਾਂ ਕਿ ਇਹ ਮੁਲਜ਼ਮ 50 ਮੁਕੱਦਮਿਆਂ ਦੇ ਵਿੱਚ ਸੀ, ਇਹ ਮੁਲਜ਼ਮ 100 ਮੁਕੱਦਮੇ ਦੇ ਵਿੱਚ ਸੀ, ਇਹ ਮੁਲਜ਼ਮ ਨੇ ਪਤਾ ਨਹੀਂ ਕਿੰਨੇ ਬੰਦੇ ਮਾਰੇ ਆ, ਇਸ ਮੁਲਜ਼ਮ ਨੇ ਬੰਦਿਆਂ ਦੇ ਟੋਟੇ ਕੀਤੇ ਹੋਏ ਆ, ਲੇਕਿਨ ਤੁਸੀਂ ਕਮੈਂਟ ਥੱਲੇ ਆ ਕੇ ਫਿਰ ਕਰਦੇ ਹੋ। ਅੱਜ ਮੈਂ ਤੁਹਾਨੂੰ ਸਾਰਿਆਂ ਦਾ ਜਵਾਬ ਦੇਣਾ ਵਾ। ਇੰਸੀਡੈਂਟ ਰਿਪੋਰਟ ਪੜ੍ਹ ਲਵਾਂ ਅਗਰ ਇਜਾਜ਼ਤ ਹੋਵੇ ਤਾਂ। ਇੰਸੀਡੈਂਟ ਰਿਪੋਰਟ ਕਹਿੰਦੀ ਆ ਕਿ ਫਰੂਕ ਨਾਜ਼ਰ ਜਿਹੜਾ ਇੰਚਾਰਜ ਆ ਮੱਕੂਆਣੇ ਦਾ, ਇਹ ਆਪਣੀ ਟੀਮ ਦੇ ਨਾਲ ਇਸ਼ਤਿਹਾਰੀਆਂ ਨੂੰ ਫੜਨ ਵਾਸਤੇ ਜਾ ਰਿਹਾ ਸੀਗਾ। ਇਹ ਜਨਾਬੇ ਵਾਲੀ ਇਸ਼ਤਿਹਾਰੀਆਂ ਨੂੰ ਫੜਨ ਵਾਸਤੇ ਜਿਸ ਤਰ੍ਹਾਂ ਹੀ ਗਏ ਆ ਤੇ ਜਦੋਂ ਇਹਨਾਂ ਨੂੰ ਦੇਖਿਆ ਕਿ ਇਹ ਸੀਸੀਡੀ ਵਾਲੇ ਆ ਗਏ ਆ ਤੇ ਇਸ਼ਤਿਹਾਰੀ ਜਿਹੜੇ ਮੁਲਜ਼ਮਾਨ ਸੀ ਉਹਨਾਂ ਨੇ ਅੰਦਾਜ਼ ਨੂੰ ਫਾਇਰਿੰਗ ਕਰ ਦਿੱਤੀ। ਇਹ ਬਚ ਕਿੱਦਾਂ ਗਏ ਭਲਾ? ਹੁਣ ਇਹਨਾਂ ਨੇ ਬੁਲਟ ਪ੍ਰੂਫ ਜੈਕਟਾਂ ਪਾਈਆਂ ਹੋਈਆਂ ਸੀਗੀਆਂ। ਬੁਲਟ ਪ੍ਰੂਫ ਜੈਕਟ ਦੇ ਉੱਪਰ ਗੋਲੀ ਦਾ ਨਿਸ਼ਾਨ ਵਾਜ਼ੇ ਤੌਰ ਤੇ ਨਜ਼ਰ ਆਉਂਦਾ ਵਾ, ਜਿਹੜਾ ਇਹਨਾਂ ਇਸ਼ਤਿਹਾਰੀਆਂ ਨੇ ਉਹਨਾਂ ਨੂੰ ਮਾਰਿਆ ਫਾਇਰ। ਲੇਕਿਨ ਕਿਉਂਕਿ ਸੀਸੀਡੀ ਕੋ ਹੁਣ ਜਦੀਦ ਅਸਲਾ ਵਾ, ਜਦੀਦ ਜੈਕਟਾਂ ਨੇ, ਜਦੀਦ ਹੈਲਮਟ ਨੇ, ਇਹਨਾਂ ਨੇ ਫਾਇਰਿੰਗ ਕੀਤੀ, ਜਵਾਬੀ ਫਾਇਰਿੰਗ ਹੁੰਦੀ ਰਹੀ। ਫਿਰ ਇੱਕ ਬੰਦਾ ਜ਼ਖਮੀ ਪਾਇਆ ਗਿਆ। ਜ਼ਖਮੀ ਨੂੰ ਜਦੋਂ ਚੈੱਕ ਕੀਤਾ ਉਹਦਾ ਨਾਮ ਤਫੈਲ ਔਰ ਗੋਦਾ ਨਿਕਲਿਆ। ਇਹਨੂੰ ਹਸਪਤਾਲ ਲਿਜਾਂਦੇ ਪਏ ਸੀਗੇ, ਰਾਹ ਦੇ ਵਿੱਚ ਇਹ ਹਲਾਕ ਹੋ ਗਿਆ। ਬਾਕੀ ਮੁਲਜ਼ਮ ਜਿਹੜੇ ਭੱਜ ਗਏ ਆ ਉਹਨਾਂ ਦੀ ਗ੍ਰਿਫਤਾਰੀ ਵਾਸਤੇ ਛਾਪੇ ਮਾਰੇ ਜਾ ਰਹੇ ਆ। ਹੁਣ ਜਨਾਬੇ ਲਈ ਤੁਸੀਂ ਆਓ ਸਾਹਮਣੇ ਜ਼ਰਾ। ਜਿਹੜੇ ਬੰਦੇ ਕਮੈਂਟ ਕਰਕੇ ਮੈਨੂੰ ਇਹ ਗੱਲ ਕਰਦੇ ਆ ਕਿ ਜਨਾਬ ਸਵੇਰੇ ਸਵੇਰੇ ਬਹਿ ਜਾਂਦੇ ਆ ਕੁਰਸੀ ਦੇ ਉੱਪਰ ਤੇ ਗੱਲਾਂ ਕਰਨ ਲੱਗ ਜਾਂਦੇ ਆ ਕਿ ਸੀਸੀਡੀ ਨੇ ਜਨਾਬ ਇੱਦਾਂ ਕਰਤਾ, ਸੀਸੀਡੀ ਨੇ ਇੱਦਾਂ ਕਰਤਾ। ਇਹ ਬੰਦੇ ਨੂੰ ਤੁਸੀਂ ਜਾਣਦੇ ਹੋ? ਇਹ ਬੰਦਾ ਰਾਜਨਪੁਰੋਂ ਸੀਸੀਡੀ ਦੀ ਹਿਰਾਸਤ ਦੇ ਵਿੱਚੋਂ ਫਰਾਰ ਹੋਇਆ। ਹੁਣ ਤੁਸੀਂ ਮੈਨੂੰ ਦੱਸਣਾ ਵਾ ਕਿੱਡਾ ਖਤਰਨਾਕ ਬੰਦਾ ਹੋਏਗਾ। ਮੈਂ ਅੱਜ ਤੁਹਾਨੂੰ ਦੱਸਣਾ ਵਾ, ਲੇਕਿਨ ਮੈਨੂੰ ਪਾਣੀ ਪੀ ਲੈਣ ਦਿਓ ਥੋੜਾ ਜਿਹਾ। ਪਾਣੀ ਪੀ ਕੇ ਫਿਰ ਤੁਹਾਨੂੰ ਗੱਲ ਪੂਰੀ ਮੈਂ ਦੱਸ ਕੇ ਜਾਣੀ ਹੈ, ਸੁਣ ਕੇ ਜਾਣਾ। ਰਾਜਨਪੁਰ ਸੀਸੀਡੀ ਦੀ ਹਿਰਾਸਤ ਦੇ ਵਿੱਚੋਂ ਭੱਜਿਆ ਹੋਇਆ ਵਾ। ਭੱਜ ਕੇ ਜਨਾਬੇ ਵਾਲੀ ਇਹਨੇ ਫਿਰ ਡਕੈਤੀਆਂ ਕੀਤੀਆਂ, ਫਿਰ ਚੋਰੀਆਂ ਕੀਤੀਆਂ, ਫਿਰ ਜਨਾਬੇ ਵਾਲੀ ਬੰਦਿਆਂ ਨੂੰ ਫਾਇਰ ਮਾਰਿਆ, ਫਿਰ ਪੁਲਿਸ ਮੁਕਾਬਲੇ ਕੀਤੇ। ਹੁਣ ਤੁਸੀਂ ਮੈਨੂੰ ਦੱਸੋ, ਜਾਂ ਇਹ ਤੋਂ ਪਹਿਲੇ ਆਪਾਂ ਚਲੇ ਜਾਂਦੇ ਆ ਕਿ ਮੈਂ ਤੁਹਾਨੂੰ ਇੱਦਾਂ ਦੇ ਬੰਦਿਆਂ ਦੀਆਂ ਵੀ ਸਟੋਰੀਆਂ ਸੁਣਾਈਆਂ ਵਾ ਜਿਨ੍ਹਾਂ ਨੇ ਲੋਕਾਂ ਦੇ ਨਿਆਣੇ ਮਾਂ ਪਿਓ ਦੇ ਸਾਹਮਣੇ ਜਿਹੜੇ ਆ ਟੋਟੇ ਕਰ ਦਿੱਤੇ। ਤੇ ਫਿਰ ਤੁਸੀਂ ਮੈਨੂੰ ਦੱਸੋ ਕਿ ਸੀਸੀਡੀ ਹੋਰ ਤੁਹਾਡੇ ਵਾਸਤੇ ਕੀ ਕਰੇ। ਸੀਸੀਡੀ ਦਾ ਸਿਰਫ ਇੱਕ ਇਕਦਾਮ ਤਾਂ ਮੈਂ ਦੱਸ ਦਿੰਦਾ ਵਾ, ਇਹ ਤੋਂ ਅੱਗੇ ਫੈਸਲਾ ਤੁਸੀਂ ਆਪ ਕਰ ਲੈਣਾ। ਤੁਸੀਂ ਉਹ ਵਾਕਿਆ ਸੁਣਿਆ ਹੋਣਾ ਵਾ ਜਿੱਥੇ 30 ਰੁਪਏ ਦੇ ਕੇਲਿਆਂ ਦਾ ਰੌਲਾ ਬਣਿਆ ਤੇ ਦੋ ਸਕੇ ਭਰਾ ਜਿਹੜੇ ਸੀਗੇ ਉਹਨਾਂ ਨੂੰ ਮਾਰ ਦਿੱਤਾ ਗਿਆ। ਫਿਰ ਜਨਾਬੇ ਵਾਲੀ ਉਹਦੇ ਬਦਲੇ ਦੇ ਵਿੱਚ ਸੀਸੀਡੀ ਵਾਲਿਆਂ ਨੇ ਜਦੋਂ ਉਹਨਾਂ ਬੰਦਿਆਂ ਤੇ ਰੇਡ ਕੀਤਾ, ਉਹ ਬੰਦੇ ਵੀ ਸੀਸੀਡੀ ਦੇ ਮੁਕਾਬਲੇ 'ਚ ਹਲਾਕ ਹੋ ਗਏ। ਹੁਣ ਤੁਸੀਂ ਮੈਨੂੰ ਇਹ ਗੱਲ ਦੱਸਣੀ ਆ ਕਿ ਜਿਨ੍ਹਾਂ ਨੇ 30 ਰੁਪਈਆਂ ਤੋਂ ਬੰਦੇ ਮਾਰ ਦਿੱਤੇ ਸੀਗੇ ਉਹ ਬੰਦੇ ਕਿੱਡੇ ਖਤਰਨਾਕ ਹੋਣਗੇ। ਸਿਰਫ ਇਸ ਗੱਲ ਨੂੰ ਆਪਣੇ ਜ਼ਿਹਨ ਦੇ ਵਿੱਚ ਰੱਖਣਾ ਤੇ ਫਿਰ ਕੋਈ ਗੱਲ ਕਰਨਾ। ਬਹੁਤ ਸ਼ੁਕਰੀਆ।